ਗੱਲ ਕਰਦੇ ਹਾਂ ਚੰਨੀ ਸਰਕਾਰ ਦੀ। ਚੰਨੀ ਕਰਦਾ ਮਸਲੇ ਹੱਲ, ਘਰ ਘਰ ਦੇ ਵਿੱਚ ਚੱਲੀ ਗੱਲ। ਖੈਰ ਹੁਣ ਚੋਣ ਜ਼ਾਬਤੇ ਤੋਂ ਐਨ ਪਹਿਲਾਂ ਵੱਡੀਆਂ ਖੇਡ ਕਿੱਟਾਂ ਦੇ ਵਿੱਚ ਘਪਲਾ ਸਾਹਮਣੇ ਆਇਆ। ਕਾਂਗਰਸੀ ਹਕੂਮਤ ਨੇ ਉਦੋਂ ਖਿਡਾਰੀਆਂ ਦੇ ਬੈਂਕ ਖਾਤਿਆਂ ਦੇ ਵਿੱਚ ਖੇਡ ਕਿੱਟਾਂ ਦੇ ਲਈ ਸਿੱਧੇ ਪੈਸੇ ਟਰਾਂਸਫਰ ਕਰ ਦਿੱਤੇ ਸਨ ਅਤੇ ਦੂਜੇ ਦਿਨ ਹੀ ਮੋੜਵੇਂ ਰੂਪ ਦੇ ਵਿੱਚ ਖਿਡਾਰੀਆਂ ਤੋਂ ਚੈੱਕ ਬੈਂਕ ਡਰਾਫਟ ਦੇ ਰੂਪ ਦੇ ਵਿੱਚ ਰਕਮ ਵਾਪਸ ਲੈ ਲਈ ਗਈ। ਖੇਡ ਵਿੰਗਾਂ ਦੇ ਖਿਡਾਰੀਆਂ ਦੀ ਸ਼ਨਾਖਤ ਜ਼ਿਲ੍ਹਾ ਖੇਡ ਅਫਸਰਾਂ ਵੱਲੋਂ ਕੀਤੀ ਗਈ ਸੀ। ਉਦੋਂ ਕਰੀਬ 10,000 ਖਿਡਾਰੀਆਂ ਦੀ ਸ਼ਨਾਖਤ ਹੋਈ ਸੀ, ਜਿਨ੍ਹਾਂ ਦੇ ਵਿੱਚੋਂ 1400 ਖਿਡਾਰੀਆਂ ਦੇ ਬੈਂਕ ਖਾਤੇ ਤਸਦੀਕ ਨਹੀਂ ਹੋ ਸਕੇ ਸਨ। ਸਾਬਕਾ ਪੀਸੀਐਸ ਅਧਿਕਾਰੀ ਅਤੇ ਸਾਬਕਾ ਖਿਡਾਰੀ ਇਕਬਾਲ ਸਿੰਘ ਸੰਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਬਾਰੇ ਪੱਤਰ ਲਿਖਿਆ ਤੇ ਸ਼ਿਕਾਇਤ ਕੀਤੀ ਹੈ। ਮੁੱਢਲੀ ਜਾਂਚ ਦੇ ਵਿੱਚ ਖੇਡ ਕਿੱਟਾਂ ਦੀ ਖਰੀਦ ਦਾ ਘਪਲਾ ਹੋਣ ਦਾ ਵੀ ਪਤਾ ਲੱਗਿਆ ਹੈ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗੱਲ ਵਿਸ਼ੇਸ਼ ਜਾਂਚ ਕਰਵਾਉਣ ਵੱਲ ਵਧਾਈ ਹੈ। ਇਸ ਮਾਮਲੇ ਦੇ ਵਿੱਚ ਖੇਡ ਵਿਭਾਗ ਦੇ ਤਤਕਾਲੀ ਡਾਇਰੈਕਟਰ ਅਤੇ ਜ਼ਿਲ੍ਹਾ ਖੇਡ ਅਫਸਰਾਂ ਤੇ ਗਾਜ ਡਿੱਗਣ ਦੇ ਪੂਰੇ ਅਸਾਰ ਨੇ। ਪਤਾ ਲੱਗਿਆ ਕਿ 9900 ਖਿਡਾਰੀਆਂ ਨੂੰ ਖੇਡ ਕਿੱਟਾਂ ਖਰੀਦਣ ਵਾਸਤੇ ਪ੍ਰਤੀ ਖਿਡਾਰੀ 3000 ਰੁਪਏ ਬੈਂਕ ਖਾਤਿਆਂ ਦੇ ਵਿੱਚ ਸਿੱਧੇ ਭੇਜੇ ਗਏ ਸਨ। ਇਸੇ ਤਰੀਕੇ ਨਾਲ ਕਰੀਬ 2 ਕਰੋੜ 67 ਲੱਖ ਦੀ ਰਕਮ ਖਿਡਾਰੀਆਂ ਦੇ ਖਾਤਿਆਂ ਦੇ ਵਿੱਚ ਪਾਈ ਗਈ ਸੀ ਤੇ ਇਹ ਪੜਤਾਲ ਦੇ ਵਿੱਚ ਗੱਲ ਸਾਹਮਣੇ ਆਈ ਹੈ ਕਿ ਖਿਡਾਰੀਆਂ ਦੇ ਖਾਤਿਆਂ ਦੇ ਵਿੱਚ ਪਾਈ ਗਈ ਰਾਸ਼ੀ ਦੇ ਬਦਲੇ ਦੇ ਵਿੱਚ ਲਾਭਪਾਤਰੀਆਂ ਤੋਂ ਖੇਡ ਫਰਮਾਂ ਦੇ ਨਾਮ ਤੇ ਚੈੱਕ ਹਾਸਲ ਕਰ ਲਏ ਗਏ। ਮਗਰੋਂ ਇਹਨਾਂ ਫਰਮਾਂ ਨੇ ਖੇਡ ਕਿੱਟਾਂ ਸਪਲਾਈ ਕਰ ਦਿੱਤੀਆਂ, ਜਿਨ੍ਹਾਂ ਦੀ ਗੁਣਵੱਤਾ ਤੇ ਹੁਣ ਉਂਗਲ ਉੱਠੀ ਹੈ। ਹੁਣ ਸਵਾਲ ਉੱਠਿਆ ਕਿ ਜਦੋਂ ਖੇਡ ਵਿਭਾਗ ਨੇ ਬੈਂਕ ਖਾਤਿਆਂ ਦੇ ਵਿੱਚ ਸਿੱਧਾ ਲਾਭ ਸਕੀਮ ਦੇ ਤਹਿਤ ਰਾਸ਼ੀ ਪਾ ਦਿੱਤੀ, ਤਾਂ ਉਸ ਮਗਰੋਂ ਕਿਹੜੇ ਬੰਦੇ ਦੇ ਕਹਿਣ ਤੇ ਖਿਡਾਰੀਆਂ ਤੋਂ ਮੋੜਵੇਂ ਰੂਪ ਦੇ ਵਿੱਚ ਚੈੱਕ ਫਰਮਾਂ ਦੇ ਨਾਮ ਤੇ ਲੈ ਕੇ ਖੇਡ ਵਿਭਾਗ ਦੇ ਡਾਇਰੈਕਟਰ ਨੇ 27 ਜੂਨ 2022 ਨੂੰ ਸਮੂਹ ਜ਼ਿਲ੍ਹਾ ਖੇਡ ਅਫਸਰਾਂ ਨੂੰ ਪੱਤਰ ਭੇਜ ਕੇ ਪੁੱਛਿਆ ਕਿ ਖਿਡਾਰੀਆਂ ਤੋਂ 3-3000 ਰੁਪਏ ਦੀ ਰਾਸ਼ੀ ਦੇ ਚੈੱਕ ਕਿਸ ਆਧਾਰ ਤੇ ਫਰਮਾਂ ਦੇ ਨਾਮ ਉੱਤੇ ਵਾਪਸ ਲਏ ਗਏ। 1 ਜੁਲਾਈ ਤੱਕ ਖੇਡ ਅਫਸਰਾਂ ਤੋਂ ਜਵਾਬ ਮੰਗੇ ਗਏ ਸਨ। ਜ਼ਿਲ੍ਹਾ ਖੇਡ ਅਫਸਰਾਂ ਨੇ ਗੋਲ ਮੋਲ ਜਵਾਬ ਦਿੱਤੇ ਹੈ ਤੇ ਆਖ ਦਿੱਤਾ ਕਿ ਜ਼ੁਬਾਨੀ ਹੁਕਮ ਪ੍ਰਾਪਤ ਹੋਣ ਤੋਂ ਬਾਅਦ ਅਜਿਹਾ ਕੀਤਾ ਗਿਆ ਸੀ। ਮੌਜੂਦਾ ਸਰਕਾਰ ਇਹ ਜਾਣਨ ਦੀ ਉਤਸੁਕ ਸੀਗੀ ਕਿ ਕਿਹੜੇ ਸਿਆਸੀ ਹਸਤੀ ਜਾਂ ਅਧਿਕਾਰੀ ਦੇ ਹੁਕਮਾਂ ਤੇ ਇਹ ਸਭ ਗੋਲਮਾਲ ਹੋਇਆ।